ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜਾ ਸੀਜ਼ਫਾਇਰ ਅਨਾਉਂਸ ਕੀਤਾ ਕੀਤਾ ਸੀਗਾ ਵੀ ਅਮਰੀਕਾ, ਇਜ਼ਰਾਈਲ ਤੇ ਈਰਾਨ ਦੇ ਵਿੱਚ ਹੋ ਗਿਆ ਆ। ਉਹ ਲੱਗਦਾ ਵੀ ਹਜੇ ਇਜ਼ਰਾਈਲ ਤੇ ਈਰਾਨ ਵਾਲੇ ਇੱਕ ਦੂਜੇ ਦੇ ਉੱਪਰ ਮਿਜ਼ਾਈਲਾਂ ਦਾਗ ਰਹੇ ਹੈਗੇ ਆ। ਨਿਊਯਾਰਕ ਟਾਈਮ ਨੇ ਅੱਜ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਜਿਸ ਟਾਈਮ ਦੇ ਉੱਤੇ ਟਰੰਪ ਹੋਣਾ ਨੇ ਸੀਜ਼ਫਾਇਰ ਅਨਾਉਂਸ ਕੀਤਾ ਸੀ, ਉਸ ਟਾਈਮ ਦੇ ਉੱਤੇ ਉਹਨਾਂ ਦੇ ਜਿਹੜੇ ਟੌਪ ਦੇ ਆਫੀਸ਼ੀਅਲਸ ਆ ਉਹ ਵੀ ਸਰਪ੍ਰਾਈਜ਼ ਹੋ ਗਿਆ ਸੀ ਵੀ ਇਹ ਕਿਸ ਤਰ੍ਹਾਂ ਹੋਇਆ ਹੈਗਾ। ਪ੍ਰੈਜ਼ੀਡੈਂਟ ਹੁਣੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਜਿਹੜੇ ਇਜ਼ਰਾਈਲ ਦੇ ਆ ਤੇ ਈਰਾਨ ਦੇ ਆਫੀਸ਼ੀਅਲਸ ਦੇ ਨਾਲ ਉਹਨਾਂ ਨੇ ਫੋਨ ਤੇ ਗੱਲਬਾਤ ਕੀਤੀ ਆ ਤੇ ਕਤਰ ਨੂੰ ਉਹਨਾਂ ਨੇ ਕਿਹਾ ਸੀ ਵੀ ਜੋ ਕਤਰ ਸਰਕਾਰ ਆ ਉਹ ਇਹਦੇ ਵਿੱਚ ਇੰਟਰਫੀਅਰ ਕਰੇ। ਜੀ ਜੀ ਬਿਲਕੁਲ। ਸੋ ਕੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੀ ਇਰਾਨ ਤੇ ਇਜ਼ਰਾਈਲ ਦੀ ਜਿਹੜੀ ਇਸ 12 ਡੇ ਵਾਰ, ਉਹਦਾ ਨਾਮ ਹੀ ਉਹਨਾਂ ਨੇ ਦੇ ਦਿੱਤਾ ਸੀਗਾ, ਨਾਮਕਰਨ ਵੀ ਕਰਤਾ ਸੀਗਾ ਵੀ ਇਹ 12 ਡੇ ਵਾਰ ਆ, ਇਸ ਨਾਮ ਦੇ ਨਾਲ ਜਿਹੜੀ ਉਹ ਜਾਣੀ ਜਾਣੀ ਆ। ਫਿਰ ਉਹਨਾਂ ਨੇ ਐਲਾਨ ਕਰ ਦਿੱਤਾ ਸੀਜ਼ ਫਾਇਰ। ਉਹਨਾਂ ਨੇ ਕਿਹਾ ਵੀ ਵਧਾਈ ਹੋਵੇ ਦੁਨੀਆ ਨੂੰ, ਹੁਣ ਜਿਹੜੀ ਇੱਥੇ ਸ਼ਾਂਤੀ ਜਿਹੜੀ ਉਹ ਆਊਗੀ, ਪੀਸ ਦਾ ਟਾਈਮ ਜਿਹੜਾ ਉਹ ਆ ਗਿਆ। ਫਿਰ ਸੀਜ਼ ਫਾਇਰ ਇਹਨਾਂ ਨੇ ਐਲਾਨ ਜਿਹੜੀ ਉਹ ਕਰ ਦਿੱਤੀ। ਤੇ ਅੱਜ ਜਦ ਹੁਣ ਨੈਟੋ ਦੀ ਜਿਹੜੀ ਮੀਟਿੰਗ ਵੱਲ ਨੂੰ ਜਿਹੜਾ ਉਹ ਜਾ ਰਹੇ ਸੀਗੇ, ਉਸ ਦਰਮਿਆਨ ਚੰਗੇ ਖਾਸੇ ਗੁੱਸੇ ਦੇ ਵਿੱਚ ਸੀਗੇ। ਐਫ ਵਰਡ ਵੀ ਜਿਹੜਾ ਆ ਉਹਨਾਂ ਨੇ ਇਹਨਾਂ ਦੋਨਾਂ ਮੁਲਕਾਂ ਦੇ ਲਈ ਜਿਹੜਾ ਉਹ ਵਰਤ ਦਿੱਤਾ। ਵੀ ਕਹਿੰਦੇ ਵੀ ਇੱਕ ਪਾਸੇ ਮੈਂ ਟਵੀਟ ਕਰਕੇ ਸੀਜ਼ ਫਾਇਰ ਕਰਾਈ ਜਾਂਦਾ ਹੈ ਤੇ ਉੱਤੋਂ ਜਿਹੜੇ ਉਹ ਮੰਨਦੇ ਨਹੀਂ। ਤੇ ਜਦੋਂ ਹੀ ਇਹਨਾਂ ਨੇ ਐਲਾਨ ਕੀਤਾ ਸੀਗਾ, ਉਸ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚੋਂ ਕਿਸੇ ਨੇ ਪੁਸ਼ਟੀ ਨਹੀਂ ਸੀ ਕੀਤੀ ਵੀ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨੇ ਆ। ਪਰ ਦੇਰ ਰਾਤ ਨੂੰ ਇਜ਼ਰਾਈਲ ਵਾਲਿਆਂ ਨੇ ਕਿਹਾ ਸੀਗਾ ਵੀ ਹਾਂ ਉਹ ਸੀਜ਼ ਫਾਇਰ ਨੂੰ ਜਿਹੜਾ ਉਹ ਮੰਨ ਗਏ ਹੈਗੇ ਆ। ਪਰ ਉਸ ਦੇ ਬਾਵਜੂਦ ਬੰਬ ਡਿੱਗ ਰਹੇ ਆ, ਮਿਜ਼ਾਈਲਾਂ ਜਿਹੜੀਆਂ ਉਹ ਡਿੱਗ ਰਹੀਆਂ ਆ। ਤੇ ਇਹ ਜਿਹੜਾ ਇੱਕ ਗੁੱਸਾ ਆ ਉਹਨਾਂ ਦਾ ਇਸ ਬਾਬਤ ਇਜ਼ਰਾਈਲ ਤੇ ਈਰਾਨ ਦੇ ਉੱਤੇ ਜਿਹੜਾ ਉਹ ਝਲਕਿਆ ਜਿਹੜਾ ਉਹ ਹੈਗਾ ਆ। ਸੋ ਕਾਫੀ ਕਹਿ ਸਕਦੇ ਵੀ ਗੁੱਸੇ ਦੇ ਵਿੱਚ ਉਹ ਇਹਨਾਂ ਦੇ ਬਾਬਤ ਜਿਹੜੇ ਉਹ ਬੋਲੇ ਆ। ਕਹਿੰਦੇ ਵੀ ਦੋਨਾਂ ਮੁਲਕਾਂ ਦੋਨੋਂ ਹੀ ਮੁਲਕ ਜੋ ਕਿ ਬਹੁਤ ਹੀ ਲੰਮੇ ਸਮੇਂ ਤੋਂ ਬਹੁਤ ਸਖਤ ਤਰੀਕੇ ਦੇ ਨਾਲ ਲੜ ਰਹੇ ਆ। ਦੇ ਡੋਂਟ ਨੋ ਵਟ ਦਾ ਐਫ ਦੇ ਆਰ ਡੂਇੰਗ। ਸੋ ਇਹ ਜਿਹੜਾ ਕੋਟ ਆ ਉਹ ਰਾਸ਼ਟਰਪਤੀ ਟਰੰਪ ਦਾ ਜਿਹੜਾ ਉਹ ਸੀਗਾ। ਸੋ ਉਹਨਾਂ ਨੇ ਹੈਲੀਕਾਪਟਰ ਦੇ ਉੱਤੇ ਚੜ੍ਹਨ ਤੋਂ ਪਹਿਲਾਂ, ਮਰੀਨ ਵਨ ਹੈਲੀਕਾਪਟਰ ਦੇ ਉੱਤੇ ਚੜ੍ਹਨ ਤੋਂ ਪਹਿਲਾਂ ਆਪਣਾ ਜਿਹੜਾ ਆ ਇਹ ਬਿਆਨ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ 4 ਵਾਰੀ ਉਹਨਾਂ ਨੇ ਰਿਪੀਟ ਕੀਤਾ ਵੀ ਉਹ ਇਜ਼ਰਾਈਲ ਦੇ ਨਾਲ ਨਾ ਖੁਸ਼ ਨੇ। ਯੂਐਸ ਦਾ ਜਿਹੜਾ ਸਭ ਤੋਂ ਕਲੋਜ਼ੈਸਟ ਐਲਾਈ ਹੈਗਾ ਆ ਮਿਡਲ ਈਸਟ ਇਲਾਕੇ ਦੇ ਵਿੱਚ, ਜੇ ਦੁਨੀਆ ਵਿੱਚ ਨਾ ਵੀ ਮੰਨੀਏ ਤਾਂ ਉਹਦੇ ਵਿੱਚ ਕਹਿੰਦੇ ਵੀ ਕੁਛ ਮਿੰਟਾਂ 'ਚ 3-4 ਵਾਰੀ ਉਹਨਾਂ ਨੇ ਗੁੱਸਾ ਜਿਹੜਾ ਉਹ ਜਾਰੀ ਕੀਤਾ। ਕਹਿੰਦਾ ਆਈ ਐਮ ਨਾਟ ਹੈਪੀ ਵਿਦ ਇਜ਼ਰਾਈਲ when okay now you have 12 hours, you don't go out in the first hour, just drop everything you have on Iran, so I am not happy with them। ਸੋ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਜਿਹੜੇ ਉਹ ਆ ਰਹੇ ਸੀ ਜਦੋਂ ਬਾਰ-ਬਾਰ ਇਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੇ ਸੀਗੇ। ਸੋ ਇਹ ਜਿਹੜਾ ਗੁੱਸਾ ਆ ਉਹਨਾਂ ਨੂੰ ਇਸ ਗੱਲੋਂ ਵੀ ਜ਼ਿਆਦਾ ਜਿਹੜਾ ਉਹ ਲੱਗ ਰਿਹਾ ਵੀ ਔਖੇ ਸੌਖੇ ਹੋ ਕੇ ਤੁਹਾਡੇ ਕਹੇ ਬੰਬ ਵੀ ਸਿੱਟ ਤੇ ਨਿਊਕਲੀਅਰ ਸਾਈਟਸ ਵੀ ਜਿਹੜੀਆਂ ਉਹ ਆਪਾਂ ਨਸ਼ਟ ਕਰਤੀਆਂ ਈਰਾਨ ਦੀਆਂ, ਤੇ ਤੁਸੀਂ ਫੇਰ ਨਹੀਂ ਜਿਹੜਾ ਉਹ ਹਟ ਰਹੇ, ਤੇ ਤੁਸੀਂ ਫੇਰ ਉਹਨਾਂ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਆ। ਫਿਰ ਤੁਸੀਂ ਉਹਨਾਂ ਦੇ ਉੱਤੇ 에ਅਰ ਸਟ੍ਰਾਈਕਸ ਜਿਹੜੀਆਂ ਉਹ ਕਰ ਦਿੱਤੀਆਂ ਆ। ਸੋ ਇਸ ਗੱਲ ਤੋਂ ਜਿਹੜੇ ਉਹ ਪਰਸਨਲੀ ਕਾਫੀ ਜ਼ਿਆਦਾ ਨਾਖੁਸ਼ ਨਜ਼ਰ ਆਏ ਆ। ਸੋ ਇਹ ਤੋਂ ਇਹ ਲੱਗ ਰਿਹਾ ਵੀ ਟਰੰਪ ਹੁਣੀ ਇਸ ਪੂਰੇ ਕੌਨਫਲਿਕਟ ਦੇ ਵਿੱਚ ਪਰਸਨਲੀ ਬਹੁਤ ਜ਼ਿਆਦਾ ਇਨਵੈਸਟਿਡ ਨੇ, ਇਨਵੋਲਵਡ ਨੇ, ਤੇ ਇਹ ਇਸ ਲੜਾਈ ਨੂੰ ਖਤਮ ਕਰਨਾ ਜਿਹੜਾ ਉਹ ਚਾਹੁੰਦੇ ਆ। ਕੁਛ ਚਿਰ ਪਹਿਲਾਂ ਇਹਨਾਂ ਨੇ ਸੋਮਾਲੀਆ ਦੇ ਵਿੱਚ ਵੀ ਇਦਾਂ ਹੀ ਵਨ ਆਫ ਜਿਹੜੀਆਂ ਸਟ੍ਰਾਈਕਸ ਆ ਉਹ ਕੀਤੀਆਂ ਸੀ, ਜਿਹੜੀਆਂ ਉੱਥੇ ਦੀਆਂ ਜਿਨ੍ਹਾਂ ਨੂੰ ਅੱਤਵਾਦੀ ਜਥੇਬੰਦੀਆਂ ਮੰਨਦੀਆਂ ਆ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਉਹਨਾਂ ਨੇ ਇਦਾਂ ਹੀ 에ਅਰ ਸਟ੍ਰਾਈਕਸ, ਬੰਬਾਰਡਮੈਂਟ ਜਿਹੜੀ ਉਹ ਕੀਤੀ ਸੀਗੀ। ਸੋ ਜਦੋਂ ਗੁੱਸੇ ਦੇ ਵਿੱਚ ਰਾਸ਼ਟਰਪਤੀ ਟਰੰਪ ਕਦੀ ਕਦੀ ਆ ਜਾਂਦੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਚੇਤਾ ਦਵਾ ਦਿੰਦੇ ਸਾਰਿਆਂ ਨੂੰ, ਜਦ ਜ਼ੈਲੈਂਸਕੀ ਇੱਥੇ ਆਇਆ ਸੀਗਾ ਤਾਂ ਉਦੋਂ ਵੀ ਇਸੇ ਤਰੀਕੇ ਦਾ ਇੱਕ ਸ਼ਾਊਟਿੰਗ ਮੈਚ ਦੋਨਾਂ ਰਾਸ਼ਟਰਪਤੀਆਂ ਦੇ ਦਰਮਿਆਨ ਜਿਹੜਾ ਉਹ ਹੋ ਗਿਆ ਸੀਗਾ। ਐਫ ਵਰਡ ਦੀ ਵਰਤੋਂ ਕਰਨੀ ਇਜ਼ਰਾਈਲ ਦੇ ਐਕਸ਼ਨਸ ਨੂੰ ਜਿਹੜਾ ਉਹ ਲੈ ਕੇ, ਇਹ ਕਿਤੇ ਨਾ ਕਿਤੇ ਇੱਕ ਪਹਿਲੀ ਵਾਰ ਇਦਾਂ ਦੀ ਚੀਜ਼ ਜਿਹੜੀ ਉਹ ਸੁਣਨ ਨੂੰ ਮਿਲੀ ਆ। ਸੋ ਰਾਸ਼ਟਰਪਤੀ ਇੰਟਰਨਲੀ ਪਰਸਨਲੀ ਇਜ਼ਰਾਈਲ ਦੀ ਇਸ ਕਾਰਵਾਈ ਤੋਂ ਲੈ ਕੇ ਦੋਨਾਂ ਦੇ ਮੁਲਕਾਂ ਦੀ ਇਨਫੈਕਟ
ਉਹਨਾਂ ਕਾਰਵਾਈਆਂ ਤੋਂ ਨਾਖੁਸ਼ ਨਜ਼ਰ ਆਏ ਨੇ ਵੀ ਸੀਜ਼ ਫਾਇਰ ਐਲਾਨ ਕਰਨ ਤੋਂ ਬਾਅਦ ਚ ਵੀ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਮਿਜ਼ਾਈਲਸ ਤੇ 에ਅਰ ਸਟ੍ਰਾਈਕਸ ਕੀਤੀਆਂ ਹੈਗੀਆਂ ਆ। ਜੀ। ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਗ੍ਰੇਟ ਆਨਰ ਦੇ ਵਿੱਚ ਹੈਗਾ ਆ ਵੀ ਮੈਂ ਸਾਰੇ ਜਿਹੜੇ ਨਿਊਕਲੀਅਰ ਕੈਪੇਬਿਲਿਟੀਜ਼ ਆ ਈਰਾਨ ਦੀਆਂ ਉਹ ਖਤਮ ਕਰ ਦਿੱਤੀਆਂ ਹੈਗੀਆਂ ਆ। ਤੇ ਆਈਏਜੀ ਅਵੇਰੀਆ ਜਿਹੜੀ ਆ ਉਹਨਾਂ ਨੇ ਜੋ ਫਲਾਈਟ ਸੀਗੀਆਂ ਦੋਹਾ ਨੂੰ ਜਾਂਦੀਆਂ ਉਹ ਵੈਡਨਸਡੇ ਕੈਂਸਲ ਕੀਤੀਆਂ ਸੀਗੀਆਂ। ਯੈਮਨ ਦੇ ਜਿਹੜੇ ਈਰਾਨ ਅਲਾਈਨਡ ਹੂਤੀ ਗਰੁੱਪ ਆ ਜਿਨ੍ਹਾਂ ਨੂੰ ਈਰਾਨ ਵਾਲੇ ਸਪੋਰਟ ਕਰਦੇ ਹੈਗੇ ਆ, ਹਮੇਸ਼ਾ ਹੀ ਅਮਰੀਕਾ ਦੇ ਲਈ ਉਹ ਪ੍ਰੋਬਲਮ ਰਹਿੰਦੀ ਹੈਗੀ ਆ। ਤੇ ਯੂਐਸ ਦੇ ਮਿਲਟਰੀ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਜਦੋਂ ਯੂਐਸਏ ਤੇ ਹੂਟੀਜ਼ ਵਾਲੇ ਐਗਰੀਮੈਂਟ ਦੇ ਵਿੱਚ ਰੀਚ ਹੋ ਗਿਆ ਸੀ ਪਿਛਲੇ ਮਹੀਨੇ, ਹੁਣ ਉਹ ਕਹਿ ਰਹੇ ਆ ਵੀ ਅਸੀਂ ਇਸ ਐਗਰੀਮੈਂਟ ਤੋਂ ਬਾਹਰ ਹੈਗੇ ਆ ਕਿਉਂਕਿ ਇਜ਼ਰਾਈਲ ਦੇ ਉੱਤੇ ਈਰਾਨ ਵਾਲਿਆਂ ਨੇ ਤੇ ਅਮਰੀਕਾ ਨੇ ਜਿਹੜਾ ਅਟੈਕ ਕੀਤਾ ਹੈਗਾ। ਤੇ ਇਸ ਤੋਂ ਬਿਨਾਂ ਇਰਾਨੀਅਨ ਪ੍ਰੈਜ਼ੀਡੈਂਟ ਮਸੂਦ ਪੈਜ਼ੇਸ਼ਕਿਅਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਤਹਿਰਾਨ ਨਹੀਂ ਵਾਇਲੇਟ ਕਰੂਗਾ ਸੀਜ਼ ਫਾਇਰ ਨੂੰ ਅਨਲੈਸ ਇਜ਼ਰਾਈਲ ਵਾਲੇ ਇੱਕ ਵਾਰੀ ਫੇਰ ਉਹਨਾਂ ਦੇ ਉੱਤੇ ਅਟੈਕ ਕਰਦੇ ਹੈਗੇ ਆ। ਈਰਾਨ ਵਾਲਿਆਂ ਨੇ ਇਹ ਕਿਹਾ ਵੀ ਉਹਨਾਂ ਨੇ ਆਲਰੇਡੀ ਜਿਹੜੀ ਆ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਰੈਜ਼ੀਡੈਂਸ਼ੀਅਲ ਫੈਸਿਲਿਟੀਜ਼ ਦਾ, ਪਬਲਿਕ ਇਨਫਰਾਸਟ੍ਰਕਚਰ ਦਾ, ਉਹ ਆਲਰੇਡੀ ਰੀਬਿਲਡ ਕਰਨਾ ਸ਼ੁਰੂ ਕਰ ਦਿੱਤਾ ਹੈਗਾ। 12 ਦਿਨਾਂ ਦੇ ਵਿੱਚ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ। ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ ਵੈਂਗ ਜੀ ਉਹਨਾਂ ਨੇ ਇਹ ਕਿਹਾ ਵੀ ਬੀਜਿੰਗ ਸਪੋਰਟ ਕਰਦਾ ਆ ਇਸ ਸੀਜ਼ ਫਾਇਰ ਨੂੰ। ਇਹ ਜਿਹੜੀ ਫੋਨ ਦੇ ਉੱਤੇ ਉਹਨਾਂ ਦੀ ਗੱਲਬਾਤ ਈਰਾਨ ਦੇ ਆਪਣੇ ਹੀ ਜੋ ਫੋਰਨ ਮਿਨਿਸਟਰ ਹੈਗੇ ਆ ਅਬਾਸ ਅਰਗਚੀ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਡੋਨਾਲਡ ਟਰੰਪ ਹੁਣੀ ਨਾਟੋ ਨੂੰ ਦੀ ਜਿਹੜੀ ਮੀਟਿੰਗ ਆ ਉੱਥੇ ਜਾ ਰਹੇ ਹੈਗੇ ਆ ਤੇ ਨਾਟੋ ਦੇ ਸੈਕਟਰੀ ਜਨਰਲ ਮਾਰਕ ਰਿਊਟੇ ਉਹਨਾਂ ਨੇ ਟਰੰਪ ਉਹਨਾਂ ਨੂੰ ਵਧਾਈ ਦਿੱਤੀ ਆ ਵੀ ਇਹ ਜਿਹੜਾ ਬਹੁਤ ਵਧੀਆ ਐਕਸ਼ਨ ਲਿਆ ਹੈਗਾ ਈਰਾਨ ਦੇ ਅਗੇਂਸਟ ਤੇ ਪਲੱਸ ਹੁਣ ਜਿਹੜਾ ਸੀਜ਼ ਫਾਇਰ ਵੀ ਇੱਕ ਤਰ੍ਹਾਂ ਹੋ ਗਿਆ ਆ। ਦੂਸਰੇ ਪਾਸੇ ਇਜ਼ਰਾਈਲ ਦੀ ਜਿਹੜੀ ਆਪੋਜੀਸ਼ਨ ਆ ਤੇ ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਦੇ ਲੋਕਾਂ ਨੂੰ ਹੋਸਟੇਜ ਬਣਾਇਆ ਗਿਆ ਹੈਗਾ ਉਹ ਕਹਿੰਦੇ ਆ ਵੀ ਗਾਜ਼ਾ ਦੇ ਵਿੱਚ ਜਿਹੜੀ ਲੜਾਈ ਆ ਉਹ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ।